ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 22 ਅਕਤੂਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਾਂਗੇ, ਜਿੱਥੇ ਚਾਨਣ ਪਾਵਾਂਗੇ, ਉਹ ਜ਼ੈਨ ਕੁਰੈਸ਼ੀ ਸਾਹਿਬ ਦਾ ਮਾਮਲਾ ਹੈ। ਤੁਹਾਨੂੰ ਪਤਾ ਹੈ ਕਿ ਮਾਮਲਾ ਬੜਾ ਉਲਝ ਗਿਆ ਤੇ ਇਸ ਮਾਮਲੇ ਦੇ ਉੱਤੇ ਹਰ ਬੰਦਾ ਆਪਣੇ ਆਪਣੇ ਤਬਸਰੇ ਕਰ ਰਿਹਾ ਹੈ ਤੇ ਆਪਣੇ ਆਪਣੀ ਸੂਰਤ-ਏ-ਹਾਲ ਦੇ ਵਿੱਚੋਂ ਲੰਘ ਰਿਹਾ ਹੈ। ਵਜ੍ਹਾ ਇਹੀ ਹੈ ਕਿ ਜ਼ਾਹਿਰ ਹੈ ਸਾਰੇ ਬੰਦੇ ਸ਼ੌਕ 'ਚ ਨੇ। ਵੈਸੇ ਤਾਂ ਜਿੰਨੇ ਵੀ ਨਾਂ ਨੇ ਉਹਨਾਂ ਸਾਰਿਆਂ ਨਾਵਾਂ ਦੇ ਉੱਤੇ ਸਾਰੇ ਬੰਦਿਆਂ ਨੂੰ ਬੜੀ ਪਰੇਸ਼ਾਨੀ ਹੈ, ਕਿਉਂਕਿ ਲੋਟਾ ਬਣਨਾ ਕਦੇ ਵੀ ਕੋਈ ਨਾ ਤਾਂ ਚੰਗੀ ਗੱਲ ਹੈ, ਨਾ ਹੀ ਲੋਕੀ ਪਸੰਦ ਕਰਦੇ ਨੇ। ਸਪੈਸ਼ਲੀ 8 ਫਰਵਰੀ ਦਾ ਇਲੈਕਸ਼ਨ ਜਿਹੋ ਜਿਹੇ ਹਾਲਾਤ ਦੇ ਵਿੱਚ ਹੋਇਆ ਤੇ ਲੋਕਾਂ ਨੇ ਜਿੱਡੀ ਮੁਸ਼ਕਿਲ ਦੇ ਨਾਲ ਵੋਟ ਪਾਏ, ਉਸ ਤੋਂ ਪਹਿਲਾਂ ਜਿੱਡੀ ਮੁਸ਼ਕਿਲ ਨਾਲ ਇਲੈਕਸ਼ਨ ਲੜਨੇ ਪਏ, ਲੋਕਾਂ ਦੇ ਕੋਲੋਂ ਕਾਗਜ਼ਾਤ ਤੇ ਨਾਮਜ਼ਦਗੀ ਖੋਏ ਗਏ। ਜਿਹੜਾ ਕੋਈ ਇਮਰਾਨ ਖਾਨ ਵੱਲੋਂ ਇਲੈਕਸ਼ਨ ਲੜਨਾ ਚਾਹੁੰਦਾ ਸੀ, ਉਹਦੇ ਵਾਸਤੇ ਜ਼ਮੀਨ ਤੰਗ ਕਰ ਛੱਡੀ। ਨਾ ਸਿਰਫ ਉਹਦੇ ਵਾਸਤੇ ਜ਼ਮੀਨ ਤੰਗ ਕਰ ਛੱਡੀ, ਬਲਕਿ ਉਹਨਾਂ ਦੇ ਘਰ ਵਾਲਿਆਂ ਵਾਸਤੇ ਵੀ, ਜ਼ਨਾਨੀਆਂ ਵਾਸਤੇ ਵੀ, ਬੱਚਿਆਂ ਵਾਸਤੇ ਵੀ। ਘਰਾਂ ਦੇ ਗੇਟ ਤੋੜਨ ਤੋਂ ਲੈ ਕੇ ਤੇ ਕੰਧਾਂ ਟੱਪ ਕੇ ਉਹਨਾਂ ਦੇ ਘਰ ਤੱਕ ਅੱਪੜ ਜਾਣਾ ਤੇ ਮਾਰ ਕੁਟਾਈ ਤੇ ਪਰਚੇ ਤੇ ਜਾਲੀ ਕੇਸ ਤੇ ਟੈਰਰਿਜ਼ਮ ਦੇ ਕੇਸ ਤੇ ਪਤਾ ਨਹੀਂ ਕੀ ਕੁਝ। ਆਵਾਮ ਦਾ ਵੀ ਤਰਾਹ ਕੱਢੀ ਰੱਖਿਆ। ਨਾਲ ਜਿਹੜੇ ਸਾਡੇ ਬੜੇ ਵੱਡੇ ਦਾਨਸ਼ਵਰ ਸਨ, ਸਿਆਣੇ ਸਨ, ਜਿਨ੍ਹਾਂ ਨੂੰ ਪੰਜਾਬੀ 'ਚ ਸਿਆਣਾ ਆਉਂਦੇ ਨੇ, ਉਹ ਜਿਹੜੇ ਬੜੇ ਬੜੇ ਸਿਆਣੇ ਸਨ, ਉਹਨਾਂ ਵੀ ਤਜਜ਼ੀਏ ਠੋਕੇ। ਜਿਵੇਂ ਕਿ ਤੁਹਾਨੂੰ ਪਤਾ ਸੁਹੇਲ ਵੜੈਚ ਸਾਹਿਬ ਵਰਗੇ ਤਮਾਮ ਸਿਆਣੇ, ਉਹਨਾਂ ਆਖਿਆ ਕਿ ਜੀ ਪਾਕਿਸਤਾਨ ਤਹਿਰੀਕ ਇਨਸਾਫ ਦੀ ਤਾਂ ਛੁੱਟੀ ਹੋ ਗਈ ਹੈ ਅਤੇ ਆਉਣ ਵਾਲੇ ਵਕਤ ਦੇ ਵਿੱਚ ਇਹ ਛੁੱਟੀ ਹੋਰ ਹੋ ਜਾਣੀ ਹੈ। ਕਹਿਣ ਦਾ ਮਤਲਬ ਇਹ ਕਿ ਲੋਕਾਂ ਨੂੰ ਡਰਾ ਛੱਡਿਆ। ਇਹ ਉਹਨਾਂ ਦਾ ਉਸ ਵੇਲੇ ਦਾ ਤਜਜ਼ੀਆ ਸੀ ਕਿ ਲੋਕਾਂ ਨੂੰ ਡਰਾ ਛੱਡਿਆ ਅਤੇ ਲੋਕਾਂ ਵੋਟ ਪਾਉਣਾ ਕੋਈ ਨਹੀਂ, ਅਤੇ ਤਹਿਰੀਕ ਇਨਸਾਫ ਦੇ ਵੋਟਰ ਨੇ ਡਰ ਕੇ ਅੰਦਰ ਬਹਿ ਜਾਣਾ ਅਤੇ ਨੂਨ ਲੀਗ ਜਿੱਤ ਜਾਣਾ ਅਤੇ ਵਨ ਸਾਈਡਡ ਇਲੈਕਸ਼ਨ ਹੋਣਾ। ਇਹ ਉਹਨਾਂ ਦੇ ਸਿਆਣਿਆਂ ਦਾ ਤਜਜ਼ੀਆ ਸੀ। ਅਤੇ ਉਸ ਵੇਲੇ ਤਾਂ ਅਸੀਂ ਇਹੀ ਆਂਦੇ ਸਾਂ ਵੀ ਸਿਆਣੇ ਦਾ ਆਖਿਆ ਅਤੇ ਔਲੇ ਦਾ ਖਾਧਿਆ ਲੇਟ ਸਮਝ ਆਉਂਦਾ। ਪਰ ਕਿਤੇ ਕਿਤੇ ਸਿਆਣੇ ਜਿਹੜੇ ਨੇ ਉਹ ਵੀ ਕਮਲੇ ਹੀ ਹੁੰਦੇ ਨੇ, ਤੁਹਾਨੂੰ ਪਤਾ ਹੈ। ਉਹ ਜਿਵੇਂ ਮੈਨੂੰ ਲਤੀਫਾ ਚੇਤੇ ਆ ਗਿਆ ਵੀ ਇੱਕ ਬੰਦੇ ਦਾ ਕੰਨ ਜਿਹੜਾ ਅੱਧਾ ਵੱਢਿਆ ਸੀ ਅਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਇਹ ਤੇਰੇ ਕੰਨ ਨੂੰ ਕੀ ਹੋਇਆ, ਅਤੇ ਉਹਨੇ ਵੱਡੀ ਸਾਰੀ ਗਾਲ ਕੱਢ ਕੇ ਆਖਿਆ ਵੀ ਇਹ ਸਿਆਣੇ ਨੇ ਫਲਾਨਾ ਕੰਮ ਕੀਤਾ, ਵੀ ਕਿ ਇਹ ਕਿਸੇ ਸਿਆਣੇ ਦਾ ਕੀਤਾ ਹੋਇਆ ਕੰਮ ਹੈ। ਨਾਲ ਉਹਨੇ ਗਾਲ ਕੱਢੀ। ਗਾਲ ਚਲੋ ਸਿਆਣੇ ਬੰਦੇ ਨੂੰ ਨਹੀਂ ਕੱਢਣੀ ਚਾਹੀਦੀ, ਮਾੜੀ ਗੱਲ ਹੈ। ਉਹਨੇ ਬਹਰਹਾਲ ਗਾਲ ਕੱਢ ਕੇ ਆਖਿਆ ਵੀ ਇਹ ਫਲਾਣੇ ਸਿਆਣੇ ਦਾ ਕਾਰਨਾਮਾ ਹੈ। ਉਹਨੇ ਕਿਹਾ ਉਹ ਕਿਵੇਂ? ਉਹਨੇ ਕਿਹਾ ਮੈਂ ਜਾਂਦਾ ਹੁੰਦਾ ਸੀ ਆਪਣੇ ਘਰੋਂ ਆਪਣੇ ਮੁਰੱਬੇ ਵਾਲੇ ਪਾਸੇ, ਡੇਰੇ ਵਾਲੇ ਪਾਸੇ, ਅਤੇ ਕੁੱਤਾ ਮੈਨੂੰ ਪੈਂਦਾ ਸੀ ਅਤੇ ਮੈਨੂੰ ਇੱਕ ਸਿਆਣੇ ਨੇ ਆਖਿਆ ਵੀ ਹੁਣ ਜਦੋਂ ਕੁੱਤਾ ਪਵੇ ਅਤੇ ਭੌਂ 'ਤੇ ਬਹਿ ਜੀ, ਮੀਨ ਥੱਲੇ ਬਹਿ ਜੀ, ਭੁੰਜੇ ਪੈਰਾਂ ਭਾਰ ਬਹਿ ਜੀ, ਅਤੇ ਜਿਸ ਵੇਲੇ ਬਹਿ ਜਾਏਗਾ ਪੈਰਾਂ ਭਾਰ ਅਤੇ ਕੁੱਤਾ ਬੈਠੇ ਬੰਦੇ ਨੂੰ ਨਹੀਂ ਵੱਢਦਾ ਅਤੇ ਨਾ ਪੈਂਦਾ, ਆਪੇ ਵਾਪਸ ਚਲਾ ਜਾਏਗਾ। ਉਹਨੇ ਆਖਿਆ ਮੈਂ ਸਿਆਣੇ ਦੀ ਗੱਲ ਮੰਨੀ ਅਤੇ ਮੈਂ ਭੌਂ 'ਤੇ ਬਹਿ ਗਿਆ ਅਤੇ ਉਸ ਤੋਂ ਬਾਅਦ ਕੁੱਤਾ ਮੇਰਾ ਕੰਨ ਖਾ ਗਿਆ। ਇਹੋ ਜਿਹਾ ਹੀ ਕੰਮ ਜਿਹੜਾ ਪਾਕਿਸਤਾਨੀ ਸਿਆਣਿਆਂ ਨੇ, ਮਤਲਬ ਕਿ ਸਾਡੇ ਸੁਹੇਲ ਵੜੈਚ ਸਾਹਿਬ ਅਤੇ ਦੂਜੇ ਇਹੋ ਜਿਹੇ ਸਿਆਣਿਆਂ ਨੇ ਨਵਾਜ਼ ਸ਼ਰੀਫ ਸਾਹਿਬ ਨਾਲ ਅਤੇ ਦੂਜਿਆਂ ਨੇ ਕੀਤਾ। ਹੁਣ ਨਵਾਜ਼ ਸ਼ਰੀਫ ਸਾਹਿਬ ਦਾ ਜਿਹੜਾ ਕੰਨ ਉਹ ਖਾਧਾ ਗਿਆ, ਉਹ ਮਾਨਸੇਰੇ 'ਚੋਂ ਵੀ ਖਾਧਾ ਗਿਆ, ਤੁਹਾਨੂੰ ਪਤਾ, ਅਤੇ ਲਾਹੌਰੋਂ ਵੀ ਖਾਧਾ ਗਿਆ। ਭਾਵੇਂ ਇਹ ਤਰਮੀਮਾਂ ਪਾਸ ਕਰਵਾ ਲਈਆਂ ਨੇ ਅਤੇ ਉਹਦੇ ਉੱਤੇ ਇਸ ਵੇਲੇ ਬੜੇ ਹਾਸੇ ਅਤੇ ਗਿਗਲੇ ਨਿਕਲ ਰਹੇ ਨੇ, ਲੇਕਿਨ ਗੱਲ ਇਹ ਹੈ ਕਿ ਅੰਦਰੋਂ ਮਰੇ ਪਏ ਨੇ। ਅੰਦਰੋਂ ਕਦੇ ਦਾ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਅੰਦਰੋਂ ਸਿਆਸੀ ਤੌਰ 'ਤੇ ਮਰ ਗਏ ਨੇ ਅਤੇ ਉਹਨਾਂ ਨੂੰ ਹੁਣ ਪਤਾ ਹੈ ਵੀ ਉਹਨਾਂ ਦਾ ਹਾਲ ਉਸ ਛੰਨੇ ਜਾਂ ਪਰਾਤ ਵਰਗਾ ਹੈ ਜਿਹਦੇ ਵਿੱਚ ਕਦੇ ਕੁਛ ਪਾ ਕੇ ਖਾਇਆ ਨਹੀਂ ਜਾਣਾ। ਉਹ ਪਿੱਤਲ ਦੀ ਪਰਾਤ ਹੈ ਜਿਹਨੂੰ ਕਲੀ ਵੀ ਨਹੀਂ ਕਰਾਇਆ ਕਿਸੇ ਨੇ, ਅਤੇ ਉਹ ਉੱਤੇ ਪੜਛੱਤੀ 'ਤੇ ਰੱਖ ਛੱਡਿਆ ਅਤੇ ਉਹ ਸਿਰਫ ਹੁਣ ਵੇਖਣ ਵਾਸਤੇ ਹੀ ਹੈ ਵੀ ਕਿਸੇ ਜ਼ਮਾਨੇ ਦੇ ਵਿੱਚ ਵੱਡੀ ਬੇਬੇ ਜਿਹੜੀ ਹੈ ਉਹ ਇਸ ਪਰਾਤ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਦਾ ਜਿਹੜਾ ਮਾਲ ਸੀ ਉਹ ਇਕੱਠਾ ਕਰਕੇ, ਜਾਂ ਉਹਨੂੰ ਮੇਰਾ ਮਤਲਬ ਹੈ ਵੀ ਇੱਕ ਦੂਜੇ ਦੇ ਨਾਲ ਮਿਕਸ ਕਰਕੇ ਅਤੇ ਉਸ ਤੋਂ ਬਾਅਦ ਪਿੰਨੀਆਂ ਬਣਦੀਆਂ ਹੁੰਦੀਆਂ ਸਨ। ਅਤੇ ਇਹ ਹੁਣ ਮਾਜ਼ੀ ਦਾ ਨਵਾਜ਼ ਸ਼ਰੀਫ ਸਾਹਿਬ ਉਹ ਪਰਾਤ ਹੈ ਪਿੱਤਲ ਦੀ ਜਿਹੜੀ ਉੱਤੇ ਪਈ ਹੈ, ਨਾ ਕਿਸੇ ਕਲੀ ਕਰਾਉਣੀ ਹੈ, ਕਲੀ ਕਰਾਇਓ ਬਗੈਰ ਹੀ ਉੱਤੇ ਪੜਛੱਤੀ 'ਤੇ ਰੱਖ ਛੱਡੀ। ਬਲ ਵਾਪਸ ਆਉਣੇ ਜ਼ੈਨ ਕੁਰੈਸ਼ੀ ਸਾਹਿਬ ਵਾਲੇ ਮਾਮਲੇ ਦੇ ਉੱਤੇ। ਇਹ ਤਾਂ ਮੈਂ ਨਵਾਜ਼ ਸ਼ਰੀਫ ਸਾਹਿਬ ਵਾਲੇ ਮਾਮਲੇ 'ਤੇ ਨਿਕਲ ਗਿਆ, ਕਿਉਂਕਿ ਖਬਰ ਨਵਾਜ਼ ਸ਼ਰੀਫ ਸਾਹਿਬ ਦੇ ਬਾਰੇ ਵੀ ਹੈ ਜਿਹੜੀ ਤੁਹਾਡੇ ਸਾਹਮਣੇ ਰੱਖਣੀ। ਉਹ ਵੀ ਮੁਲਕ ਤੋਂ ਬਾਹਰ ਜਾ ਰਹੇ ਨੇ, ਕਿਉਂ ਜਾ ਰਹੇ ਨੇ, ਕੀ ਹਾਸਲ ਕਰਕੇ ਜਾ ਰਹੇ ਨੇ, ਕੀ ਹਾਸਲ ਵਸੂਲ ਹੈ, ਸਾਰੀ ਗੱਲ ਦਾ ਉਹ ਤੁਹਾਡੇ ਸਾਹਮਣੇ ਰੱਖਾਂਗੇ। ਪਹਿਲਾਂ ਜ਼ੈਨ ਕੁਰੈਸ਼ੀ ਸਾਹਿਬ ਵਾਲਾ ਮਾਮਲਾ ਜਿਹੜਾ ਉਹ ਹੱਲ ਕਰ ਲਈਏ। ਕਿਹਨੂੰ ਨਹੀਂ ਪਤਾ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਿੱਚ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਜਦੋਂ ਆਏ, ਚੇਤੇ ਕਰੋ 2011 ਦੇ ਅਵਾਇਲ ਦੇ ਵਿੱਚ, ਅਤੇ ਵੱਡਾ ਨਾਂ ਸਨ ਉਸ ਵੇਲੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਕੋਲ। ਇਮਰਾਨ ਖਾਨ ਸਾਹਿਬ ਤੇ ਸੀ ਉਹਨਾਂ ਪਾਰਟੀ ਬਣਾਈ ਸੀ, ਉਸ ਤੋਂ ਇਲਾਵਾ ਕੋਈ ਐਡਾ ਵੱਡਾ ਨਾਂ ਨਹੀਂ ਸੀ। ਫਿਰ ਜਿਸ ਵੇਲੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਆਏ ਅਤੇ ਪਿੱਛੇ ਲਾਈਨਾਂ ਲੱਗ ਗਈਆਂ, ਬੜੇ ਬੜੇ ਹੋਰ ਸਿਆਸਤਦਾਨ ਵੀ ਆਏ, ਮਤਲਬ ਕਿ ਉਹਨਾਂ ਦੇ ਆਉਣ ਨਾਲ ਤਹਿਰੀਕ ਇਨਸਾਫ ਨੂੰ ਬੜਾ ਫਾਇਦਾ ਹੋਇਆ। ਅੱਛਾ, ਹੁਣ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਦੀ ਗੱਲ ਕਰੀਏ, ਕਿਉਂਕਿ ਮੈਂ ਉਹਨਾਂ ਨਾਲ ਕੰਮ ਕੀਤਾ, ਬੜੇ ਨਫੀਸ ਆਦਮੀ। ਔਰ ਪਾਕਿਸਤਾਨ ਦੇ ਵਿੱਚ ਜਿਹੜੇ ਪੁਰਾਣੇ ਸਿਆਸਤਦਾਨ ਨੇ, ਫਿਰ ਫਿਊਡਲ ਵੀ ਹੋਣ, ਵੱਡੀ ਗੱਦੀ ਤੋਂ ਵੀ ਤਾਲੁਕ ਰੱਖਦੇ ਹੋਣ, ਅਤੇ ਉਹ ਕਰਪਸ਼ਨ ਨਾ ਕਰਨ, ਇਹ ਔਖਾ ਕੰਮ ਹੁੰਦਾ। ਪਰ ਸ਼ਾਹ ਸਾਹਿਬ ਨਹੀਂ ਕਰਦੇ। ਸ਼ਾਹ ਸਾਹਿਬ ਉਹਨਾਂ ਚੰਦ ਲੋਕਾਂ ਦੇ ਵਿੱਚੋਂ ਹੈ ਜਿਨ੍ਹਾਂ ਦਾ ਜਿਹੜਾ ਬਦਤਰੀਨ ਦੁਸ਼ਮਣ ਹੈ ਉਹ ਵੀ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਫਾਈਨੈਂਸ਼ੀਅਲ ਕਰਪਸ਼ਨ ਦਾ ਇਲਜ਼ਾਮ ਨਹੀਂ ਲਾ ਸਕਦਾ। ਮਤਲਬ ਕਿ ਇੱਕ ਫਾਈਨੈਂਸ਼ੀਅਲ ਲਿਹਾਜ਼ ਨਾਲ ਤੁਸੀਂ ਆਖੋ ਅਤੇ ਸੁਨੱਖੇ ਸਿਆਸਤਦਾਨ ਉਹਨਾਂ ਨੂੰ ਆਖ ਸਕਦੇ ਹੋ। ਫਿਰ ਜ਼ੁਬਾਨ ਬੜੀ ਉਹਨਾਂ ਦੀ ਸ਼ੁਸਤ ਹੈ, ਕਿਸੇ ਆਪਣੇ ਮੁਖਾਲਫ ਦੇ ਨਾਲ ਕੋਈ ਗਾਲ ਮੰਦਾ, ਕੋਈ ਬਦਤਮੀਜ਼ੀ ਉਹ ਨਹੀਂ ਕਰਦੇ।
ਚੰਗੀ ਸਿਆਸਤ ਕਰਦੇ ਨੇ, ਸ਼ਰਾਫਤ ਦੀ ਸਿਆਸਤ ਕਰਦੇ ਨੇ, ਲੋਕ ਉਹਨਾਂ ਦਾ ਇਹਤਰਾਮ ਕਰਦੇ ਨੇ, ਉਹ ਲੋਕਾਂ ਦਾ ਇਹਤਰਾਮ ਕਰਦੇ ਨੇ। ਫਿਰ ਇਹ ਸਾਰਾ ਕੁਝ ਆਇਆ, ਜ਼ਾਹਿਰ ਹੈ ਉਹਦੇ ਵਿੱਚ ਜੇਲ੍ਹ ਕੱਟਣ ਡਏ ਨੇ ਅਤੇ ਬੜੀ ਤਗੜੀ ਜੇਲ੍ਹ ਕੱਟੀ ਹੈ। ਮਤਲਬ ਕਿ ਇਹਨੇ ਹੁਣ ਤੇ ਮੈਂ ਆਨਾ ਮਹੀਨੇ ਨਹੀਂ ਵਰੇ ਹੋ ਗਏ ਨੇ ਜੇਲ੍ਹ ਦੇ ਵਿੱਚ ਬੈਠੇ ਨੇ, ਅਤੇ ਆਪਣੀ ਜਿਹੜੀ ਵੀ ਉਹਨਾਂ ਦੀ ਇੱਕ ਰਿਜ਼ੋਲਵ ਹੈ ਉਹਨੂੰ ਇਮਰਾਨ ਖਾਨ ਦੇ ਨਾਲ ਨਿਭਾ ਰਹੇ ਨੇ, ਔਰ ਉਹਨਾਂ ਨੇ ਗੱਦਾਰੀ ਨਹੀਂ ਕੀਤੀ ਅਤੇ ਪਾਰਟੀ ਵਾਸਤੇ ਲੰਮੀ ਜੇਲ੍ਹ ਕੱਟ ਛੱਡੀ ਹੈ। ਪਿੱਛੇ ਬਾਹਰ ਉਹਨਾਂ ਦਾ ਜਿਹੜਾ ਪੁੱਤਰ ਹੈ ਜ਼ੈਨ ਕੁਰੈਸ਼ੀ, ਸਾਡਾ ਭਰਾ ਹੈ ਨਿੱਕਾ, ਜ਼ਾਹਿਰ ਹੈ ਸਾਡੇ ਵਾਸਤੇ ਤਾਂ ਇਹ ਕੋਈ ਚੰਗੀ ਗੱਲ ਨਹੀਂ ਕਿ ਅਸੀਂ ਇਹ ਖਬਰ ਦੇ ਸਕੀਏ। 16 ਤਰੀਕ ਨੂੰ ਜ਼ੈਨ ਸਾਹਿਬ ਜਿਹੜੇ ਨੇ ਉਹ ਅੱਗੇ ਪਿੱਛੇ ਹੋਏ। ਮੈਨੂੰ ਜਿਹੜੀ ਇਹ ਸਾਰੀ ਇਨਫੋਰਮੇਸ਼ਨ 18-19 ਤਾਰੀਖ ਨੂੰ ਲੱਭ ਗਈ। ਜੀ ਹਾਂ, 18 ਤਾਰੀਖ ਨੂੰ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਵੀ ਜ਼ੈਨ ਕੁਰੈਸ਼ੀ ਸਾਹਿਬ ਫਲਾਣੇ ਦੇ ਨਾਲ ਰਾਬਤੇ 'ਚ ਨੇ। ਮੈਂ ਹਲਕਾ ਜਿਹਾ ਜ਼ੈਨ ਸਾਹਿਬ ਨੂੰ ਇੱਕ ਹਿੰਟ ਕੀਤਾ ਸੀ, ਐਸੇ ਵੀਲੌਗ 'ਚ ਕੀਤਾ ਸੀ, ਅਤੇ ਮੈਨੂੰ ਇਹ ਲੱਗਦਾ ਸੀ ਵੀ ਉਹਨਾਂ ਤੱਕ ਗੱਲ ਅੱਪੜ ਜਾਏਗੀ ਅਤੇ ਉਹ ਇਹ ਕੰਮ ਨਹੀਂ ਕਰਨਗੇ। ਮੈਨੂੰ ਕਿਸੇ ਦੱਸਿਆ ਸੀ ਵੀ ਇਸਲਾਮਾਬਾਦ ਦੀ ਕਾਫੀ ਸ਼ਾਪ ਦੇ ਵਿੱਚ ਕਾਫੀ ਪੀਣ ਡਏ ਸਨ ਫਲਾਨੀ ਜਗ੍ਹਾ 'ਤੇ, ਔਰ ਇਹ ਉਹ ਕੰਮ ਉਸ ਵੇਲੇ ਕਰਨ ਡਏ ਸਨ ਜਿਸ ਵੇਲੇ ਉਹਨਾਂ ਨੂੰ ਇਸਲਾਮਾਬਾਦ 'ਚ ਨਹੀਂ ਸੀ ਹੋਣਾ ਚਾਹੀਦਾ। ਇਹ ਚੇਤੇ ਕਰੋ, ਇਹ ਮੈਂ ਤਜਜ਼ੀਆ ਹਲਕਾ ਜਿਹਾ ਬਰੀਕ ਜਿਹਾ ਦਿੱਤਾ ਸੀ ਜਿਸ ਵੇਲੇ ਜ਼ੈਨ ਸਾਹਿਬ ਦੀ ਜ਼ੌਜਾ ਮੁਹਤਰਮਾ ਜਿਹੜੀ ਕਿ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਦੀ ਬਹੂ ਹੈ, ਉਹਨਾਂ ਨੂੰ ਅਗਵਾ ਕੀਤਾ ਗਿਆ ਸੀ। ਅਤੇ ਮੈਂ ਉਸ ਵੇਲੇ ਤਜਜ਼ੀਆ ਦਿੱਤਾ ਸੀ ਕਿ ਇਹ ਮੈਨੂੰ ਸਮਝ ਨਹੀਂ ਆਉਂਦੀ ਮਿਲਟਰੀ ਸਟੈਬਲਿਸ਼ਮੈਂਟ ਕੀ ਕਰਨਾ ਚਾਹੁੰਦੀ ਹੈ। ਜੇ ਇਹਨਾਂ ਨੇ ਵੋਟ ਹੀ ਲੈਣਾ ਸੀ ਅਤੇ ਜ਼ੈਨ ਸਾਹਿਬ ਨੂੰ ਚੁੱਕ ਲੈਂਦੇ। ਉਹ ਤਾਂ ਇਸਲਾਮਾਬਾਦ ਫਿਰਨ ਡਏ ਸਨ, ਕਾਫੀ ਪੀਣ ਡਏ ਸਨ। ਕਾਫੀ ਸ਼ਾਪ ਦਾ ਨਾਮ ਹੀ ਮੈਨੂੰ ਪਤਾ ਹੈ, ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਉੱਥੇ ਇੱਕ ਸਹਾਫੀ ਨੇ ਉਹਨਾਂ ਨੂੰ ਵੇਖਿਆ ਸੀ, ਅਤੇ ਉਹ ਸਹਾਫੀ ਨੇ ਮੈਨੂੰ ਉਸੇ ਵੇਲੇ ਦੱਸਿਆ ਵੀ ਤੁਹਾਡੇ MNA ਤਾਂ ਇਸ ਵੇਲੇ ਤੁਸੀਂ KP 'ਚ ਲੁਕਾਏ ਨੇ, ਅਤੇ ਇਹ ਜ਼ੈਨ ਸਾਹਿਬ ਇੱਥੇ ਫਿਰਦੇ ਕੀ ਕਰਨ ਡਏ ਨੇ, ਇਹ ਕਿਉਂ ਇਸਲਾਮਾਬਾਦ ਦੇ ਵਿੱਚ ਕਾਫੀ ਪੀਂਦੇ ਫਿਰਨ ਡਏ ਨੇ। ਅਤੇ ਉਸ ਵੇਲੇ ਮੈਂ ਇਹ ਤਜਜ਼ੀਆ ਕੀਤਾ ਸੀ। ਅਸਲ ਦੇ ਵਿੱਚ ਤਾਂ ਉਹ ਮੈਂ ਇੱਕ ਮੱਠਾ ਜਿਹਾ ਮੈਸੇਜ, ਮਤਲਬ ਤੁਸੀਂ ਇਹ ਆਖੋ ਵੀ ਉਹਨੂੰ ਥੋੜ੍ਹਾ ਜਿਹਾ ਉਹਦੇ 'ਤੇ ਖੰਡ ਲਾ ਕੇ ਅਤੇ ਉਹ ਜ਼ੈਨ ਸਾਹਿਬ ਤੱਕ ਘੱਲਣ ਦੀ ਕੋਸ਼ਿਸ਼ ਕੀਤੀ ਸੀ। ਉਹ ਮਕਸਦ ਮੇਰਾ ਇਹੀ ਸੀ ਕਿ ਜ਼ੈਨ ਸਾਹਿਬ ਨੂੰ ਸਮਝ ਆ ਜਾਏ ਵੀ ਸਾਨੂੰ ਵੀ ਨਜ਼ਰ ਆਉਣ ਡਿਆ ਬੜਾ ਕੁਝ ਜਿਹੜਾ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਸਾਨੂੰ ਨਜ਼ਰ ਨਹੀਂ ਆਉਂਦਾ, ਅਤੇ ਇਹ ਕੰਮ ਨਾ ਕਰੋ। ਅਤੇ ਮੈਂ ਉਦੋਂ ਇਹ ਤਜਜ਼ੀਆ ਕੀਤਾ ਸੀ ਵੀ ਉਹ ਬੱਚੀ ਨੂੰ ਚੁੱਕਣ ਦਾ ਕੀ ਕੰਮ ਸੀ। ਜੇ ਵੋਟ ਲੈਣਾ ਸੀ ਤਾਂ ਜ਼ੈਨ ਸਾਹਿਬ ਨੂੰ ਚੁੱਕ ਲੈਂਦੇ, ਉਹ ਇਸਲਾਮਾਬਾਦ ਫਿਰਨ ਡਏ ਨੇ। ਇਹਦਾ ਮਤਲਬ ਇਹ ਨਹੀਂ ਸੀ ਵੀ ਮੈਂ ਚਾਹੁੰਦਾ ਸੀ ਜ਼ੈਨ ਸਾਹਿਬ ਨੂੰ ਚੁੱਕ ਲੈਣਾ। ਮੈਂ ਸਿਰਫ ਇਹ ਆਂਦਾ ਸੀ ਵੀ ਇਸਟੈਬਲਿਸ਼ਮੈਂਟ ਨੇ ਉੱਧਰ ਕਿਉਂ ਕੰਮ ਕੀਤਾ। ਇਹ ਵੋਟ ਜਦ ਕੋਲ ਲੈਣਾ ਉਹਨੂੰ ਚੁੱਕਣਾ ਸੀ ਜਿਹਦਾ ਆਪ ਫਿਰਨ ਡਿਆ ਇਸਲਾਮਾਬਾਦ। ਜ਼ਾਹਿਰ ਹੈ ਉਹਨਾਂ ਨੂੰ ਇਜਾਜ਼ਤ ਨਹੀਂ ਸੀ ਕਿ ਉਹ KP ਛੱਡ ਦੇ, ਲੇਕਿਨ ਉਹਨਾਂ ਛੱਡਿਆ। ਅਤੇ ਜਿਸ ਵੇਲੇ ਛੱਡਿਆ ਅਤੇ ਗੱਲਾਂ ਤਾਂ ਉੱਥੋਂ ਹੀ ਕਲੀਅਰ ਹੋ ਗਈਆਂ, ਕਿਉਂਕਿ ਸਾਡਾ ਜਿਹੜਾ ਬੰਦਾ ਸਾਡੇ ਨਾਲ ਰਿਹਾ ਉਹਨੇ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀ, ਉਹਨਾਂ ਜਿਸ ਵੇਲੇ ਉਹਨਾਂ ਨੂੰ KP ਦੇ ਵਿੱਚ ਜਗ੍ਹਾ ਦਿੱਤੀ, ਉੱਥੇ ਉਹਨਾਂ ਨੇ ਆਰਾਮ ਦੇ ਨਾਲ ਸਕੂਨ ਦੇ ਨਾਲ ਜੇਲ੍ਹ ਹੀ ਕੱਟੀ ਇੱਕ ਕਿਸਮ ਦੀ, ਬੜੇ ਦਿਨ ਕੱਟੇ। ਪਿੱਛੇ ਵੇਖੋ ਜਵੇਦ ਵੜਾਏ ਸ਼ਹਿਰਗੇ ਬੰਦਿਆਂ ਦੇ ਨਾਲ ਕੀ ਕੁਝ ਨਹੀਂ ਹੋਇਆ। ਘਰ ਢਾਹ ਦਿੱਤਾ, ਡੇਰਾ ਢਾਹ ਦਿੱਤਾ, ਘਰ ਢਾਹ ਦਿੱਤਾ, ਸਭ ਕੁਝ ਕੀਤਾ। ਉਸ ਤੋਂ ਬਾਅਦ ਤੁਸੀਂ ਵੇਖੋ ਆਪਣਾ ਬਾਜ਼ਈ ਸਾਹਿਬ ਜਿਹੜੇ ਨੇ, ਆਦਿਲ ਬਾਜ਼ਈ ਸਾਹਿਬ, ਉਹਨਾਂ ਦੇ ਪਲਾਜ਼ੇ ਢਾਹ ਤੇ, ਉਹਨਾਂ ਨਾਲ ਕੀ ਹੋਇਆ, ਡਟੇ ਰਹੇ। ਆਰਬ ਮੁਬੀਨ ਜੱਟ, ਹੋਰ 20 ਮਿਸਾਲਾਂ ਨੇ ਜਿਨ੍ਹਾਂ ਦੇ ਨਾਲ ਸਾਰਾ ਪ੍ਰੈਸ਼ਰ ਪਾਇਆ ਵੀ ਉਹਨਾਂ ਕੋਲ ਵੋਟ ਲੈਣਾ, ਪਰ ਉਹ ਡਟੇ ਰਹੇ, ਪਸ਼ਾਵਰ ਰਹੇ ਜਾਂ ਮੁਲਕ ਤੋਂ ਬਾਹਰ ਰਹੇ, ਉਹ ਇਹਨਾਂ ਦੇ ਹੱਥੇ ਨਹੀਂ ਆਏ। ਇਹ ਜਿਹੜੇ 9 ਬੰਦੇ ਕੌਮੀ ਅਸੈਂਬਲੀ 'ਚੋਂ ਅਤੇ 2 ਬੰਦੇ ਸੈਨੇਟ 'ਚੋਂ ਜਿਨ੍ਹਾਂ ਆਪਣੇ ਆਪ ਨੂੰ ਅੱਗਾ ਪਿੱਛਾ ਕੀਤਾ ਅਤੇ ਹੁਣ ਉਹਨਾਂ ਦੇ ਨਾਲ ਗਾਲਮੰਦਾ ਹੋਣ ਡਿਆ, ਇਹ ਜ਼ਾਹਿਰ ਇਹਨਾਂ ਦੀਆਂ ਕਰਤੂਤਾਂ ਦੀ ਵਜ੍ਹਾ ਤੋਂ ਹੋਣ ਡਿਆ। ਮਸਲਾ ਅਗਰ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ 5 ਤੇ ਵੋਟ ਦੇ ਗਏ, ਉਹ ਤਾਂ ਤੁਹਾਨੂੰ ਸਮਝ ਆ ਗਈ। ਲੇਕਿਨ ਇਹ ਜਿਹੜੇ ਸਾਡੇ ਬ੍ਰਿਗੇਡੀਅਰ ਸਾਹਿਬ ਸਨ, ਇਹਨਾਂ ਨੂੰ ਬੜੀ ਵਾਰੀ ਆਖਿਆ ਸਾਡੇ ਬੰਦਿਆਂ ਨੇ। ਇੱਕ ਦਿਨ ਲਾਹੌਰ ਕਿਤੇ ਅੱਪੜ ਗਏ ਅਤੇ ਬਾਹਰ ਉੱਥੇ ਪੁਲਿਸ ਲੱਗ ਗਈ ਜਿੱਥੇ ਲਾਹੌਰ ਸਨ। ਇਹਨਾਂ ਨੂੰ ਉਦੋਂ ਵੀ ਆਖਿਆ ਵੀ ਵਾਪਸ ਆਓ। ਆਂਦੇ ਸਨ ਮੈਨੂੰ ਡਿਪਰੈਸ਼ਨ ਹੁੰਦਾ, ਮੈਂ KP ਦੇ ਵਿੱਚ ਮੇਰੇ ਕੋਲ ਰਿਹਾ ਨਹੀਂ ਜਾਂਦਾ, ਮੈਨੂੰ ਪਰੇਸ਼ਾਨੀ ਹੁੰਦੀ ਹੈ, ਮੈਂ ਉੱਥੇ ਹੀ ਰਹਿਣਾ, ਮੈਨੂੰ ਕੋਈ ਨਹੀਂ ਕੁਝ ਆਖੇਗਾ। ਜ਼ਾਹਿਰ ਹੈ ਸਾਨੂੰ ਉਦੋਂ ਹੀ ਪਤਾ ਸੀ ਵੀ ਇਹ ਏਡੀਆਂ ਲੱਲਾਂ ਕਿਉਂ ਦੇਣ ਡਏ ਨੇ, ਭੱਜ ਉੱਧਰ ਕਿਉਂ ਜਾਣ ਡਏ ਨੇ, ਵੀ ਸਾਈਆਂ ਕਿਤੇ ਅਤੇ ਵਧਾਈਆਂ ਕਿਤੇ। ਜਦੋਂ ਉਹ ਰੌਲਾ ਹੋਵੇ, ਉਹ ਜੁਮਲਾ ਤਾਂ ਤੁਹਾਨੂੰ ਪਤਾ ਹੀ ਹੈ, ਅਤੇ ਫਿਰ ਬੰਦੇ ਨੇ ਭੱਜ ਮਸ਼ੂਕ ਨੇ ਆਸ਼ਿਕ ਕੋਲ ਹੀ ਜਾਣਾ ਹੁੰਦਾ। ਅਤੇ ਇਹ ਜਦੋਂ ਗੱਲਾਂ ਪਹਿਲਾਂ ਦੀਆਂ ਤੈਅ ਸਨ, ਅਤੇ ਇਹਨਾਂ ਦੇ ਵਿੱਚੋਂ ਕੋਈ ਬੰਦਾ ਵੀ, ਉਹ ਮਿਕਦਾਦ ਹੁਸੈਨ ਸਾਹਿਬ ਸਨ ਜਾਂ ਉਹ ਜਿਹੜੇ 5 ਬੰਦੇ, ਉਹ ਤਾਂ ਤੁਹਾਨੂੰ ਪਤਾ ਹੀ ਜਿਹੜਾ ਵੋਟ ਦੇ ਗਏ ਨੇ, ਮੈਂ ਦੂਜੇ 4 ਦੀ ਗੱਲ ਕਰਨ ਡਿਆ, ਉਹਨਾਂ ਦੇ ਵਿੱਚੋਂ ਜ਼ੈਨ ਕੁਰੈਸ਼ੀ ਸਾਹਿਬ ਸਨ ਜਾਂ ਬ੍ਰਿਗੇਡੀਅਰ ਸਾਹਿਬ ਸਨ ਜਾਂ ਮਿਕਦਾਦ ਸਾਹਿਬ ਸਨ ਜਾਂ ਰਿਆਜ਼ ਫਤਿਆਣਾ ਸਾਹਿਬ, ਜਿਹੜੇ ਅਮਰੀਕਾ ਬੈਠੇ ਸਨ। ਇੱਥੇ ਮੇਰੇ ਨਾਲ ਵਾਅਦਾ ਕੀਤਾ ਅਮਰੀਕਾ 'ਚ ਵੀ ਮੈਂ ਵਾਪਸ ਨਹੀਂ ਜਾਵਾਂਗਾ। ਮੈਂ ਵੀ ਉਹਨਾਂ ਨੂੰ ਦੱਸਿਆ ਵੀ ਜਦੋਂ ਤੱਕ ਕਾਜ਼ੀ ਰਿਟਾਇਰ ਨਹੀਂ ਹੋ ਜਾਂਦਾ ਤੁਸੀਂ ਵਾਪਸ ਨਹੀਂ ਜਾਣਾ। ਉਹਨਾਂ ਮੇਰੇ ਨਾਲ ਵਾਅਦਾ ਕੀਤਾ, ਲੇਕਿਨ ਉਹ ਵੀ ਜਾ ਉੱਥੇ ਆਪਣੇ। ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ ਆਸ਼ਿਕ ਬੁਲਾਏ ਤਾਂ ਮਸ਼ੂਕ ਕਿਵੇਂ ਨਾ ਜਾਏ। ਅਤੇ ਇਹ ਸਾਰਿਆਂ ਦੀ ਆਸ਼ਕੀ ਮਸ਼ੂਕੀ ਪੁਰਾਣੀ ਚੱਲਣ ਡਈ ਸੀ, ਨਵੀਂ ਨਹੀਂ ਸੀ। ਲੇਕਿਨ ਕਰੀਏ ਕਿ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਦੁੱਧ ਤੇ ਖਾਲਸ ਨਹੀਂ ਲੱਭਦਾ, ਉਹਦੇ ਵਿੱਚ ਤਾਂ ਮਿਲਾਵਟ ਹੈ, ਉਹ ਵੀ ਸਾਫ਼ ਨਹੀਂ, ਗੰਦੇ ਪਾਣੀ ਦੀ। ਅਤੇ ਉੱਥੋਂ ਦੇ ਲੋਕ ਆਉਂਦੇ ਨੇ ਵੀ ਲੀਡਰਸ਼ਿਪ ਸਾਰੀ ਬੜੀ ਸੁਨੱਖੀ ਲੱਭੇ, ਸੁਥਰੀ ਲੱਭੇ। ਜਿੱਥੇ ਇੱਟਾਂ ਦੇ ਵਿੱਚ ਮਿਰਚਾਂ ਦਾ ਚੂਰਾ ਪਾਇਆ ਜਾਂਦਾ ਅਤੇ ਕੋਈ ਧੀ ਭੈਣ ਘਰੋਂ ਬਾਹਰ ਨਿਕਲੇ ਅਤੇ ਉਹਦਾ ਪੂਰਾ ਹੀ ਐਕਸਰੇ ਕਰ ਛੱਡਦੇ ਨੇ ਲੋਕ, ਜਦੋਂ ਤੱਕ ਉਹਦੇ ਹੱਲ ਬਾਬੇ ਹੋਣ ਅਤੇ ਜਵਾਨ ਹੋਣ। ਜਦੋਂ ਤੱਕ ਪੂਰੀ ਬਦਤਮੀਜ਼ੀ ਨਾ ਕਰ ਛੱਡਣ ਅਤੇ ਉਹਨੂੰ ਘਰ ਤੱਕ ਨਾ ਛੱਡ ਕੇ ਆਉਣ, ਉਦੋਂ ਤੱਕ ਬਾਜ਼ ਨਹੀਂ ਆਉਂਦੇ। ਆਪਣੀ ਧੀ ਭੈਣ ਦੀ ਇੱਜ਼ਤ ਜਿਹੜੀ ਉਹ ਗੈਰਤ ਨਾਲ ਤਾਬੀਰ ਹੁੰਦੀ ਹੈ, ਅਤੇ ਕਿਸੇ ਦੀ ਧੀ ਭੈਣ ਜਿਹੜੀ ਹੈ ਉਹ ਧੀ ਭੈਣ ਨਹੀਂ। ਮਤਲਬ ਕਿ ਕੋਈ ਵੀ ਤੁਸੀਂ ਮਾਮਲਾ ਵੇਖ ਲਓ, ਪਟਵਾਰੀ ਤੋਂ ਡਾਕਟਰ ਸਾਹਿਬ ਤੱਕ, ਅਤੇ ਡਾਕਟਰ ਤੋਂ ਪੁਲਿਸ ਵਾਲੇ ਤੱਕ, ਅਤੇ ਪੁਲਿਸ ਵਾਲੇ ਤੋਂ ਕੰਮ ਖਿੱਚ ਕੇ ਵਕੀਲ ਸਾਹਿਬ ਤੱਕ, ਅਤੇ ਵਕੀਲ ਸਾਹਿਬ ਦੇ ਕੋਲੋਂ ਭਾਵੇਂ ਤੁਸੀਂ ਮੌਲਵੀ ਸਾਹਿਬ ਤੱਕ, ਅਤੇ ਮੌਲਵੀ ਸਾਹਿਬ ਦੇ ਕੋਲੋਂ ਕੰਮ ਖਿੱਚ ਕੇ ਸਿਆਸਤਦਾਨ ਤੱਕ। ਮਤਲਬ ਕਿਸੇ ਪਾਸੇ ਵੀ ਲਈ ਫਿਰੋ ਇਹਨੂੰ, ਅਤੇ ਚੌਧਰੀ ਸਾਹਿਬ ਨੂੰ ਵੀ ਵਿੱਚ ਪਾ ਲਓ।
ਕਿਸੇ ਪਾਸੇ ਕੋਈ ਇਮਾਨਦਾਰੀ ਨਹੀਂ ਹੈ, ਕਿਸੇ ਪਾਸੇ ਕੋਈ ਨਹੀਂ ਬਖਸ਼ਣ ਡਿਆ, ਬਸ ਬਖਸ਼ਦਾ ਉਹੀ ਹੈ ਜਿਹਦੇ ਹੱਥ ਕੋਈ ਗੱਲ ਲੱਗਦੀ ਨਹੀਂ। ਤੇ ਜਦੋਂ ਕੌਮ ਸਾਰੀ ਦਾ ਹਾਲ ਇਹ ਹੈ ਤੇ ਮੈਨੂੰ ਦੱਸੋ ਵੀ ਲੀਡਰਾਂ ਦਾ ਹਾਲ ਵੀ ਇਹੀ ਹੋਣਾ ਹੈ। ਉਦੋਂ MNA ਵੀ ਤੁਹਾਨੂੰ ਇਹੋ ਜਿਹੇ ਮਿਲਣੇ ਨੇ, ਜਿਸ ਵੇਲੇ ਹਰ ਪਾਸੇ ਹੀ ਝੂਠ ਚੱਲਣ ਡਿਆ ਤੇ ਇੱਧਰ ਵੀ ਕੰਮ ਝੂਠ ਹੀ ਚੱਲਣਾ। ਬਹਰਹਾਲ ਇਹ ਜਿਹੜੇ 4-5 ਸੱਜਣ ਸਨ, ਇਹ ਪਿਸ਼ਾਵਰ ਤੋਂ ਨਿਕਲ ਆਏ। ਇਹਨਾਂ ਨੇ ਤਹਿਰੀਕ ਇਨਸਾਫ ਦੀ ਗੱਲ ਨਾ ਸੁਣੀ। ਇਹਨਾਂ ਨੇ ਆਖਿਆ ਜੀ ਕਿ ਅਸੀਂ ਜਿਹੜਾ ਹੈ ਨਾ ਇੱਥੇ ਨਹੀਂ ਟਿਕਣਾ। ਜ਼ੈਨ ਸਾਹਿਬ ਦੇ ਬਾਰੇ ਪਤਾ ਲੱਗਾ, ਪਹਿਲਾਂ ਉਹ ਸਰਗੋਧੇ ਵੀ ਕਿਤੇ ਫਿਰਦੇ ਰਹੇ, ਉੱਥੇ ਪਤਾ ਨਹੀਂ ਕੀ ਕਰਦੇ ਸਨ ਸਰਗੋਧੇ, ਬਹਰਹਾਲ ਉੱਥੇ ਚਲੇ ਗਏ। ਉਸ ਤੋਂ ਬਾਅਦ ਇਸਲਾਮਾਬਾਦ ਦੀਆਂ ਸੜਕਾਂ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਕੋਲ ਬੰਦੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਟਾਕਰਾ ਹੋਇਆ, ਮੁਲਾਕਾਤ ਵੀ ਹੋਈ। ਇਹ ਨਹੀਂ ਕਿ ਉਹਨਾਂ ਇਹਨਾਂ ਨੂੰ ਵੇਖਿਆ ਤੇ ਇਹਨਾਂ ਨੇ ਉਹਨਾਂ ਨੂੰ ਵੇਖਿਆ ਤੇ ਕੱਲ੍ਹ ਨੂੰ ਕਹਿਣਗੇ ਵੀ ਮੈਨੂੰ ਨਹੀਂ ਵੇਖਿਆ। ਉਹਨਾਂ ਦੀ ਮੁਲਾਕਾਤ ਹੋਈ ਇਸਲਾਮਾਬਾਦ ਕਾਫੀ ਸ਼ਾਪ 'ਚ, ਗੱਲਬਾਤ ਹੋਈ। ਇਹਨਾਂ ਨੂੰ ਪੁੱਛਿਆ ਵੀ ਤੂੰ ਇੱਥੇ ਕਿਉਂ ਫਿਰਨ ਡਿਆ ਭਰਾ ਮੇਰਿਆ, ਤੈਨੂੰ ਕੋਈ ਚੁੱਕ ਲਏਗਾ? ਉਹਨੇ ਕਿਹਾ ਨਹੀਂ ਕੋਈ ਨਹੀਂ ਚੁੱਕਦਾ। ਔਰ ਐਨ ਉਸ ਵੇਲੇ ਇਹਨਾਂ ਦੀ ਬੇਗਮ ਨੂੰ ਉੱਥੇ ਲਾਹੌਰ ਜਿਹੜਾ ਉਹ ਅਗਵਾ ਕੀਤਾ ਜਾ ਰਿਹਾ ਸੀ। ਨਾ ਇਹਨਾਂ ਕੋਲ ਵੀਡੀਓ ਛੱਡੀ, ਨਾ ਇਹਨਾਂ ਨੇ ਮਤਲਬ ਐਨ ਉਸ ਵੇਲੇ ਦਾ, ਮੇਰਾ ਮਤਲਬ ਇਹ ਨਹੀਂ ਕਿ ਉਸ ਦਿਨ, ਉਸ ਤੋਂ ਇੱਕ ਅੱਧਾ ਦਿਨ ਬਾਅਦ ਇਹਨਾਂ ਦੀ ਬੇਗਮ ਨੂੰ ਅਗਵਾ ਕੀਤਾ ਗਿਆ। ਮੇਰੇ ਕਹਿਣ ਦਾ ਮਤਲਬ ਇਹ ਹੈ, ਇਹਨਾਂ ਨਾ ਕੋਈ ਵੀਡੀਓ ਛੱਡੀ, ਨਾ ਕੋਈ ਬਿਆਨ ਦਿੱਤਾ ਬੇਗਮ ਦੇ ਉੱਤੇ। ਇਹਨਾਂ ਦੀ ਹਮਸ਼ੀਰਾ ਜਿਹੜੇ ਨੇ, ਸਾਡੇ ਲਈ ਤਾਂ ਜ਼ਾਹਿਰ ਹੈ ਸਾਡੀ ਵੀ ਉਹ ਭੈਣ ਹੈ, ਜ਼ਾਹਿਰ ਹੈ ਉਹਨੂੰ ਵਿਚਾਰੀ ਨੂੰ ਨਹੀਂ ਪਤਾ ਹੋਏਗਾ ਜੋ ਕੁਝ ਵੀ ਹੋ ਰਿਹਾ। ਲੇਕਿਨ ਜਦੋਂ ਉਹਨਾਂ ਦੀ ਭਾਬੀ ਚੁੱਕੀ ਗਈ ਤੇ ਉਹਨਾਂ ਫੌਰੀ ਤੌਰ 'ਤੇ ਆਪਣਾ ਟਵੀਟ ਵੀ ਕੀਤਾ, ਵੀਡੀਓ ਵੀ ਕੱਢੀ। ਲੇਕਿਨ ਭਰਾ ਦੇ ਨਾਲ 16 ਤਾਰੀਖ ਤੋਂ ਰਾਬਤਾ ਨਹੀਂ ਸੀ ਹੈਗਾ ਤੇ 20 ਤਾਰੀਖ ਤੱਕ ਕਿਸੇ ਬੰਦੇ ਕੁਝ ਨਹੀਂ ਦੱਸਿਆ। 20 ਨੂੰ ਜਾ ਕੇ ਸ਼ਾਮ ਨੂੰ ਉਹਨਾਂ ਇੱਕ ਟਵੀਟ ਕੀਤਾ ਕਿ 4 ਦਿਨ ਤੋਂ ਸਾਡਾ ਰਾਬਤਾ ਨਹੀਂ ਹੈਗਾ। ਜ਼ੈਨ ਸਾਹਿਬ ਵੀ ਕੁਝ ਨਹੀਂ ਦੱਸਿਆ। ਫਿਰ ਜਿਸ ਵੇਲੇ ਵੀਡੀਓ ਆਈ ਉਹ ਤੁਸੀਂ ਵੇਖ ਲਈ ਵੀ ਉਹ ਪਹਿਲਾਂ ਫਰਹਾਨ ਵਿਰਕ ਦੇ ਅਕਾਊਂਟ ਤੋਂ ਆਈ, ਜਿਹੜਾ ਕਿ ਸਟੈਬਲਿਸ਼ਮੈਂਟ ਦਾ ਤੇ ਨੂਨ ਲੀਗ ਦਾ ਬੰਦਾ ਹੈ, ਤੇ ਉਸ ਤੋਂ ਕੋਈ 40 ਮਿੰਟ ਬਾਅਦ ਜ਼ੈਨ ਸਾਹਿਬ ਨੇ ਆਪਣੇ ਅਕਾਊਂਟ ਦੇ ਉੱਤੋਂ ਉਹ ਵੀਡੀਓ ਜਿਹੜੀ ਉਹ ਲਾਂਚ ਕੀਤੀ। ਸਾਰਾ ਕੁਝ ਤੇ ਹੁਣ ਸਾਹਮਣੇ ਹੀ ਹੈ, ਖਿਲ ਰਿਹਾ ਤੇ ਸਾਰਾ ਕੁਝ ਹੀ ਪਿਆ। ਅੱਖੀਂ ਵੇਖ ਕੇ ਹੁਣ ਮੱਖੀ ਖਾਣੀ ਪੈਣੀ ਹੈ। ਕੌਮ ਦੀ ਮੈਂ ਗੱਲ ਕਰਨ ਡਿਆ, ਉਹਨਾਂ ਨੂੰ ਤੇ ਸ਼ਾਹ ਸਾਹਿਬ ਨੂੰ ਵੀ ਜ਼ਾਹਿਰ ਹੈ। ਹੁਣ ਮੈਨੂੰ ਸਭ ਤੋਂ ਜ਼ਿਆਦਾ ਹਿਰਖ ਤੇ ਸਭ ਤੋਂ ਵੱਡਾ ਨੁਕਸਾਨ ਔਰ ਹਿਰਖ ਜਿਹੜਾ ਉਹ ਮੇਰਾ ਸ਼ਾਹ ਸਾਹਿਬ ਵਾਲੇ ਪਾਸੇ ਹੈ। ਸ਼ਾਹ ਸਾਹਿਬ ਵਾਲੇ ਪਾਸੇ ਮਤਲਬ ਇਹ ਕਿ ਮੈਨੂੰ ਇਸ ਵੇਲੇ ਸ਼ਰਮਿੰਦਗੀ ਸ਼ਾਹ ਸਾਹਿਬ ਕੋਲੋਂ ਹੈ। ਸ਼ਾਹ ਸਾਹਿਬ ਨੂੰ ਸਾਡੇ ਕੋਲੋਂ ਸ਼ਰਮਿੰਦਾ ਹੋਣ ਦੀ ਲੋੜ ਕੋਈ ਨਹੀਂ, ਕਿਉਂਕਿ ਉਹਨਾਂ ਤੇ ਇਸ ਉਮਰ ਦੇ ਵਿੱਚ ਜਿੱਡੀ ਵੱਡੀ ਕੁਰਬਾਨੀ ਇਮਰਾਨ ਖਾਨ ਵਾਸਤੇ ਦੇ ਛੱਡੀ, ਔਰ ਉਹ ਬੜੇ ਇੱਕ ਨਫੀਸ ਆਦਮੀ ਨੇ ਔਰ ਨਰਮ ਤਬੀਅਤ ਆਦਮੀ ਨੇ। ਉਹ ਜਿਹੇ ਬੰਦੇ ਦਾ ਏਡੀ ਲੰਮੀ ਜੇਲ੍ਹ ਕੱਟਣਾ, ਇਦੋਂ ਵੱਡੀ ਉਹਨਾਂ ਦਾ ਕੰਟਰੀਬਿਊਸ਼ਨ ਤੇ ਕੋਈ ਹੋ ਨਹੀਂ ਸਕਦਾ। ਅਸੀਂ ਇੱਕ ਪਾਸੇ ਤੇ ਕੌਮੀ ਤੌਰ ਤੇ ਕਰਪਟ ਵੀ ਹਾਂ, ਲੇਕਿਨ ਦੂਜੇ ਪਾਸੇ ਜਿਹੜੀ ਸਾਡੀ ਦੂਜੀ ਭੈੜੀ ਗੱਲ ਹੈ ਵੀ ਅਸੀਂ ਜ਼ਾਲਮ ਵੀ ਬੜੇ ਹਾਂ। ਜਦੋਂ ਕੋਈ ਬੰਦਾ ਡਿੱਗਦਾ ਹੈ ਤੇ ਅਸੀਂ ਫਿਰ ਉਹਦਾ ਮੈਰਿਟ ਨਹੀਂ ਵੇਖਦੇ। ਡਿੱਗੇ ਬੰਦੇ ਦੇ ਉੱਤੇ ਅਸੀਂ ਸਾਰੇ ਹੀ ਉੱਤੋਂ ਦੀ ਲੰਘ ਜਾਂਦੇ ਹਾਂ। ਅਸੀਂ ਮਾੜਾ, ਜਦੋਂ ਕੋਈ ਮਾੜਾ ਵੇਲਾ ਹੁੰਦਾ ਕਿਸੇ ਦੇ ਨਾਲ, ਤੇ ਉਹਦੇ ਨਾਲ ਫਿਰ ਉਹਦੀਆਂ ਕੀਤੀਆਂ ਹੋਈਆਂ ਚੰਗਿਆਈਆਂ ਵੀ ਸਾਨੂੰ ਚੇਤੇ ਨਹੀਂ ਰਹਿੰਦੀਆਂ, ਪਰ ਉਹਦੀ ਫਿਰ ਅਸੀਂ ਤਬਾਹੀ ਕੱਢ ਕੇ ਰੱਖ ਦਿੰਦੇ। ਇਹੀ ਕੰਮ ਅਸੀਂ ਹੁਣ ਇਸ ਵੇਲੇ ਜ਼ਾਹਿਰ ਹੈ ਸਾਰਿਆਂ ਨੇ ਸ਼ਾਹ ਸਾਹਿਬ ਨਾਲ ਵੀ ਕਰਨਾ ਹੈ, ਲੇਕਿਨ ਕਰਨਾ ਸਾਨੂੰ ਨਹੀਂ ਚਾਹੀਦਾ। ਸਾਨੂੰ ਥੋੜ੍ਹਾ ਜਿਹਾ ਖਿਆਲ ਕਰਨਾ ਚਾਹੀਦਾ ਉਹਨਾਂ ਦਾ, ਸਾਰੇ ਦਾ ਸਾਰਾ ਬੈਕਗਰਾਊਂਡ, ਉਹਨਾਂ ਦਾ ਜਿਹੜਾ ਆਪਣਾ ਕੰਡਕਟ ਹੈ ਉਹ ਵੇਖਣਾ ਚਾਹੀਦਾ। ਤੇ ਅੱਗੋਂ ਔਲਾਦ ਨੇ ਅਗਰ ਮੁੰਡੇ ਨੇ ਕੁਝ ਕੀਤਾ ਤਾਂ ਉਹ ਮੁੰਡੇ ਤੱਕ ਰਹਿਣਾ ਚਾਹੀਦਾ, ਉਹਦਾ ਸ਼ਾਹ ਸਾਹਿਬ ਦੇ ਨਾਲ ਲੈਣ ਦੇਣ ਕੋਈ ਨਹੀਂ ਰੱਖਣਾ ਚਾਹੀਦਾ। ਕਿਉਂਕਿ ਮੈਂ ਜੋ ਕੁਝ ਸ਼ਾਹ ਸਾਹਿਬ ਨੂੰ ਆਪ ਕਰਦਿਆਂ ਵੇਖਿਆ, ਉਹਨਾਂ ਦਾ ਕੰਡਕਟ ਵੇਖਿਆ, ਮੈਂ ਕਮ ਅਜ਼ ਕਮ ਉਹਨਾਂ ਦੀ ਇਮਾਨਦਾਰੀ ਦੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਤਾਰੀਫ ਵੀ ਕਰ ਸਕਦਾ ਤੇ ਉਹਨਾਂ ਦੀ ਇਮਾਨਦਾਰੀ ਦਾ ਮੈਂ ਤੁਹਾਡੇ ਸਾਹਮਣੇ ਜਸਟੀਫਿਕੇਸ਼ਨ ਵੀ ਦੇ ਸਕਦਾ। ਬਹਰਹਾਲ ਇਹ ਹੁਣ ਮੁੰਡਾ ਸਾਹਿਬ ਜਿਹੜੇ ਨੇ, ਮਤਲਬ ਕਿ ਜ਼ੈਨ ਸਾਹਿਬ ਜਿਹੜੇ ਨੇ, ਉਹ ਅਚਾਨਕ ਜੇ ਅਸੀਂ ਕੱਲ੍ਹ ਪੂਰੀ ਦਾਸਤਾਨ ਉਰਦੂ ਵੀਲੌਗ 'ਚ ਰੱਖੀ ਵੀ ਕਿਵੇਂ ਇਹ 4 ਬੰਦਿਆਂ ਨੂੰ, ਜਿਹੜੇ 4 ਨਜ਼ਰ ਨਹੀਂ ਆਏ, ਇਹਨਾਂ ਨੂੰ ਸਦਰ ਹਾਊਸ ਲਿਆਂਦਾ ਗਿਆ। ਤੇ ਉਹ ਜਿਹੜਾ ਸਦਰ ਹਾਊਸ 'ਚੋਂ ਅਸੈਂਬਲੀ ਨੂੰ ਲਿਆਉਣ ਵਾਲਾ ਰਸਤਾ ਹੈ, ਉਹਨੂੰ ਖੁਫੀਆ ਕਹਿ ਲਓ, ਖੁਫੀਆ ਤਾਂ ਨਹੀਂ ਹੈ ਲੇਕਿਨ ਉਹ ਸਦਰੇ ਪਾਕਿਸਤਾਨ ਵਾਸਤੇ ਹੁੰਦਾ ਵੀ ਉਧਰੋਂ ਜਦੋਂ ਉਹਨਾਂ ਨੇ ਪਾਰਲੀਮੈਂਟ 'ਚ ਆਉਣਾ, ਉਹ ਰਸਤਾ ਹੈ, ਉੱਥੋਂ ਲਿਆਂਦਾ ਗਿਆ। ਤੇ ਉੱਤੇ ਸਪੀਕਰ ਦੇ ਦਫ਼ਤਰ ਦੇ ਉਤਲੇ ਪਾਸੇ ਤੇ ਜਿੱਥੇ ਉਹਨੂੰ ਸਦਰ ਦਾ ਚੈਂਬਰ ਆਉਂਦੇ ਨੇ ਜਾਂ ਸਪੀਕਰ ਦਾ ਚੈਂਬਰ ਆਉਂਦੇ ਨੇ, ਉੱਥੇ ਇਹਨਾਂ ਨੂੰ ਬਾਹ ਛੱਡਿਆ। ਔਰ ਮਕਸਦ ਇਹੀ ਸੀ ਵੀ ਜੇ ਥੱਲੇ ਵੋਟ ਪੂਰੇ ਨਾ ਹੋਏ, ਮੈਂ 4-5 ਬੰਦੇ ਦੱਸੇ ਸਨ, ਇੱਕ ਤੇ ਲਾਲੀਕਾ ਸਾਹਿਬ ਸਨ ਨੂਨ ਲੀਗ ਦੇ, ਇੱਕ ਅਦਰੀਸ ਸਾਹਿਬ ਸਨ ਤੇ ਇੱਕ ਹੋਰ ਸਾਹਿਬ ਸਨ, ਉਹਨਾਂ ਤਿੰਨਾਂ ਦੇ ਬਾਰੇ ਸਦੀਕ ਬਲੋਚ ਸਾਹਿਬ, ਇਹ ਤੇ ਇੱਕ ਤਾਲਪੁਰ ਸਾਹਿਬ ਸਿੰਧ ਤੋਂ ਪੀਪਲਸ ਪਾਰਟੀ ਦੇ। ਇਹਨਾਂ 4 ਬੰਦਿਆਂ ਦੇ ਬਾਰੇ ਸੀ ਕਿ ਸ਼ਾਇਦ ਇਹ ਵੋਟ ਨਾ ਦੇਣ, ਤੇ ਇਹਨਾਂ ਦੀ ਵਜ੍ਹਾ ਤੋਂ ਇਹਨਾਂ 4 ਬੰਦਿਆਂ ਦਾ, ਸਾਡੇ ਵਾਲੇ ਜਿਹੜੇ 4 ਸਨ, ਮਿਕਦਾਦ ਸਾਹਿਬ, ਬਰਗੇਡੀਅਰ ਸਾਹਿਬ, ਘੁੰਮਣ ਸਾਹਿਬ ਤੇ ਆਪਣਾ ਫਤਿਆਣਾ ਸਾਹਿਬ ਤੇ ਜ਼ੈਨ ਕੁਰੈਸ਼ੀ ਸਾਹਿਬ, ਇਹਨਾਂ 4 ਦਾ ਇੰਤਜ਼ਾਮ ਕੀਤਾ ਗਿਆ। ਸਟੱਪਣੀਆਂ ਆਖ ਲਓ ਇਹਨਾਂ ਨੂੰ, ਮਤਲਬ ਇਹ ਸਟੱਪਣੀਆਂ ਹੀ ਬਣੇ ਨਾ, ਸਪੇਅਰ ਟਾਇਰ ਬਣੇ, ਮਤਲਬ ਇਹ ਸਪੇਅਰ ਰੱਖੇ ਗਏ, ਇਹ ਸਟੱਪਣੀਆਂ ਸਨ 4। ਤੇ ਇਹਨਾਂ ਦਾ ਹੁਣ ਮੇਰਾ ਖਿਆਲ ਇਹਨਾਂ ਨੂੰ ਵੈਸੇ ਹਲਕਿਆਂ 'ਚ ਵੀ ਸਟੱਪਣੀ ਕਹਿ ਕੇ ਹੀ ਬੁਲਾਇਆ ਜਾਏ ਤਾਂ ਬਿਹਤਰ ਹੋਏਗਾ ਅੱਜ ਤੋਂ ਗਾਂ। ਤੇ ਇਹ ਸਟੱਪਣੀਆਂ ਬਣੇ। ਉਧਰ ਦੂਸਰੇ ਪਾਸੇ ਸਾਡੀ ਉਹ ਜਿਹੜੀ ਭੈਣ ਹੈ ਡਾਕਟਰ ਜ਼ਰਕਾ, ਉਹ ਸਟੱਪਣੀ ਬਣੀ, ਤੇ ਨਾਲ ਉਹ ਫੈਸਲ ਸਾਹਿਬ ਜਿਹੜੇ ਉਹ ਸਟੱਪਣੀ ਬਣੇ। ਤੇ ਇਹ ਸਟੱਪਣੀ ਬਣ ਕੇ ਨਾ ਆਪਣਾ ਕਿਰਦਾਰ ਅਦਾ ਕੀਤਾ ਤੇ ਇਹਨਾਂ ਕਿਹਾ ਜੀ ਬਿਲਕੁਲ ਅਸੀਂ ਸਟੱਪਣੀ ਬਣਨ ਨੂੰ ਤਿਆਰ, ਇੱਥੇ ਬਵਾਂਗੇ, ਜੇ ਵੋਟ ਤੁਹਾਡੇ ਨਾ ਬਣੇ ਤੇ ਦੇ ਦਿਆਂਗੇ, ਜੇ ਬਣ ਗਏ ਤੇ ਫਿਰ ਅਸੀਂ ਨਹੀਂ। ਉਹ ਜਿਸ ਵੇਲੇ ਜਿਹੜਾ ਤੁਹਾਡੇ ਸਾਹਮਣੇ ਵੀਡੀਓ ਆਇਆ, ਉਹ ਵੀ ਉਸੇ ਹੀ ਇਲਾਕੇ ਦੇ ਵਿੱਚ ਕਿਤੇ ਬਣਿਆ ਹੋਏਗਾ ਜ਼ਾਹਿਰ ਹੈ, ਕਿਉਂਕਿ ਵੋਟ ਪੂਰੇ ਹੋ ਗਏ, ਉਹ ਬੰਦੇ ਸਾਰੇ ਨੂਨ ਵਾਲੇ ਅੱਪੜ ਗਏ, ਵੋਟਿੰਗ ਸ਼ੁਰੂ ਹੋ ਗਈ। ਤੇ ਉਸ ਵੇਲੇ ਇਹਨਾਂ ਨੂੰ ਫਿਰ ਜ਼ੈਨ ਸਾਹਿਬ ਨੂੰ ਉਹਨਾਂ ਇਜਾਜ਼ਤ ਦਿੱਤੀ ਵੀ ਹੁਣ ਤੁਸੀਂ ਜਿਹੜਾ ਵੀਡੀਓ ਰਿਕਾਰਡ ਕਰ ਲਓ ਤੇ ਦੱਸ ਦਿਓ। ਇਹਦੇ ਵਿੱਚ ਇੱਕ ਤਾਂ ਧੱਕਾ ਆਵਾਮ ਨਾਲ ਹੋਇਆ ਜ਼ਾਹਿਰ ਹੈ, ਇਮਰਾਨ ਖਾਨ ਨਾਲ ਹੋਇਆ, ਲੇਕਿਨ ਜਿਹੜਾ ਸਭ ਤੋਂ ਵੱਡਾ ਧੱਕਾ ਇਹਦੇ ਵਿੱਚ ਹੋਇਆ ਉਹ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨਾਲ ਹੋਇਆ। ਮੈਨੂੰ ਉਹਨਾਂ ਦੇ ਨਾਲ ਬੜਾ ਹੀ ਹਿਰਖ ਵੀ ਹੈ ਉਹਨਾਂ ਵਾਸਤੇ, ਔਰ ਹਮਦਰਦੀ ਵੀ ਹੈ।
ਔਰ ਸਾਡੇ ਵੱਡੇ ਭਰਾ ਨੇ, ਮੈਨੂੰ ਬੜੀ ਤਕਲੀਫ ਹੈ ਕਿ ਉਹਨਾਂ ਦੇ ਉੱਤੇ ਕੀ ਬੀਤੇਗੀ। ਜੇਲ੍ਹ ਦੇ ਵਿੱਚ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਾ ਹੋਏਗਾ ਕਿ ਜ਼ੈਨ ਨੇ ਕੀ ਕਰ ਛੱਡਿਆ ਔਰ ਕਿਸ ਤਰ੍ਹਾਂ ਕਰ ਛੱਡਿਆ, ਜ਼ਾਹਿਰ ਹੈ ਵਾਲਿਦ ਨੇ ਫਿਰ ਵੀ ਪੁੱਤਰ ਦੀ ਜਿਹੜੀ ਗਲਤੀ ਹੈ ਉਹਦੇ ਉੱਤੇ ਉਹਨੂੰ ਕੀ ਕਹਿ ਸਕਦੇ ਨੇ ਬਹੁਤੇ ਤੋਂ ਬਹੁਤਾ। ਲੇਕਿਨ ਜਿਹੜਾ ਉਸ ਤੋਂ ਵੀ ਵੱਡਾ ਨੁਕਸਾਨ ਕੀਤਾ ਉਹ ਜ਼ੈਨ ਨੇ ਆਪਣਾ ਕਰ ਛੱਡਿਆ। ਪੂਰਾ ਸੋਨੇ ਵਰਗਾ ਉਹਦਾ ਕੈਰੀਅਰ ਸੀ। ਵੇਖੋ ਦਾਦੇ ਬਾਬੇ ਤੋਂ ਸਿਆਸਤ ਹੋ ਰਹੀ ਹੈ, ਵਾਲਦ ਸਾਹਿਬ ਵੀ ਸਿਆਸਤ ਕਰਨ ਡਏ ਸਨ, ਚੰਗੀ ਸੁਥਰੀ ਸਿਆਸਤ ਕਰਦੇ ਸਨ। ਹਜੇ ਇਸ ਮੁੰਡੇ ਨੇ ਲੰਮੀ ਸਿਆਸਤ ਕਰਨੀ ਸੀ ਅਤੇ ਇਹਨੇ, ਸਾਡਾ ਭਰਾ ਹੈ ਨਿੱਕਾ, ਇਹਨੇ ਆਪਣੇ ਨਾਲ ਵੀ ਬੜਾ ਵੱਡਾ ਧੱਕਾ ਕਰ ਲਿਆ। ਬਹਰਹਾਲ ਅਗਲੀ ਖਬਰ ਵਾਲੇ ਪਾਸੇ ਚੱਲਨੇ। ਉਹ ਤੁਹਾਨੂੰ ਦੱਸਿਆ ਸੀ ਕਿ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਮੁਲਕੋਂ ਫੁੱਟ ਰਹੇ ਨੇ, ਬਾਹਰ ਜਾ ਰਹੇ ਨੇ ਔਰ ਉਹਨਾਂ ਪਹਿਲਾਂ ਲੰਦਨ ਜਾਣਾ ਫਿਰ ਅਮਰੀਕਾ ਵੀ ਜਾਣਾ ਅਤੇ ਇੱਥੇ ਪਤਾ ਨਹੀਂ ਸਦਾਰਤੀ ਇਲੈਕਸ਼ਨ ਦੀ ਕੰਪੇਨ ਕਰਨ ਆ ਰਹੇ ਨੇ। ਬਹਰਹਾਲ ਇਹ ਤਾਂ ਮੈਂ ਮਖੌਲ ਕਰਨ ਡਿਆ। ਉਹ ਮੁਲਕ ਤੋਂ ਬਾਹਰ ਬੜੇ ਚਿਰ ਦਾ ਜਾਣਾ ਚਾਹੁੰਦੇ ਸਨ, ਉਹਨਾਂ ਨੂੰ ਡੱਕਿਆ ਸੀ। ਉਹਨਾਂ ਨੂੰ ਕਿਸੇ ਸੂਰਤ ਵੀ ਦੇਣ ਨਹੀਂ ਸੀ ਡਏ NOC ਬਾਹਰ ਜਾਣ ਦਾ ਚੌਧਰੀ ਸਾਹਿਬ। ਵਜ੍ਹਾ ਕੀ ਸੀ ਕਿ ਨਵਾਜ਼ ਸ਼ਰੀਫ ਸਾਹਿਬ ਚਾਹੁੰਦੇ ਸਨ ਵੀ ਮੈਂ ਬਾਹਰ ਬਹਿ ਕੇ ਮਾਮਲਾਤ ਇਹੋ ਜਿਹੇ ਬਣਾਵਾਂ ਕਿ ਮੈਂ ਕਾਜ਼ੀ ਸਾਹਿਬ ਨੂੰ ਕਿਸੇ ਤਰੀਕੇ ਐਕਸਟੈਂਸ਼ਨ ਦਵਾ ਸਕਾਂ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਚੌਧਰੀ ਸਾਹਿਬ ਨੇ ਜਿੰਨਾ ਕਿ ਗੋਡਾ ਨਵਾਜ਼ ਸ਼ਰੀਫ ਨੂੰ ਫੇਰ ਦਿੱਤਾ ਹੈ, ਜਨਰਲ ਆਸਿਮ ਮੁਨੀਰ ਸਾਹਿਬ ਨੇ ਉਹਨਾਂ ਕਿਸੇ ਹੋਰ ਨੂੰ ਸ਼ਾਇਦ ਨਾ ਫੇਰਿਆ ਹੋਵੇ। ਮਤਲਬ ਇਮਰਾਨ ਖਾਨ ਨੂੰ ਕੋਈ ਸ਼ੱਕ ਨਹੀਂ, ਕੇਸ ਬਣਾਏ ਨੇ, ਸਾਰਾ ਟੱਬਰ ਅੰਦਰ ਕੀਤਾ ਹੈ, ਪਰ ਇਮਰਾਨ ਖਾਨ ਦੀ ਇੱਜ਼ਤ ਜਿਹੜੀ ਉਹ ਰੱਬ ਨੇ ਮਹਿਫੂਜ਼ ਰੱਖੀ ਹੈ। ਪਰ ਨਵਾਜ਼ ਸ਼ਰੀਫ ਸਾਹਿਬ ਦੀ ਤਾਂ ਇੱਜ਼ਤ ਹੀ ਦੇੜ ਕੇ ਰੱਖ ਦਿੱਤੀ ਹੈ। ਹਾਂਜੀ, ਜਿਵੇਂ ਉਹ ਕਈ ਵਾਰੀ ਵੱਡੇ ਬਖੇ ਨਾਲ ਕੋਈ, ਮੇਰਾ ਮਤਲਬ ਕੱਪੜਾ ਸੀਤਾ ਹੋਵੇ ਅਤੇ ਧਾਗਾ ਇੱਕ ਪਾਸਿਓਂ ਨਿਕਲੇ ਅਤੇ ਦੂਜੇ ਪਾਸੇ ਤੱਕ ਡਿੜ ਜਾਂਦਾ, ਜਾਂ ਸਵੈਟਰ ਜਿਹੜਾ ਹੈ ਉਹਦੀ ਉੱਨ ਕਿਸੇ ਪਾਸਿਓਂ ਨਿਕਲਾ ਹੋਵੇ ਅਤੇ ਫਿਰ ਉਹ 1 ਮਿੰਟ ਦੇ ਵਿੱਚ ਡਿੜ ਜਾਂਦਾ, ਫਿਰ ਨਹੀਂ ਉਹ ਵਾਪਸ ਰਹਿੰਦਾ। ਜਾਂ ਸ਼ੀਸ਼ੇ ਦੇ ਉੱਤੇ ਹਲਕੀ ਜਿਹੀ ਕਿਤੇ ਟਕੋਰ ਵੱਜ ਜਾਏ ਅਤੇ ਫਿਰ ਸਾਰਾ ਸ਼ੀਸ਼ਾ ਜਿਹੜਾ ਉਹ ਕੀਚਰੀ ਹੋ ਜਾਂਦਾ। ਉਹੀ ਕੰਮ ਜਨਰਲ ਸਾਹਿਬ ਨੇ ਨਵਾਜ਼ ਸ਼ਰੀਫ ਸਾਹਿਬ ਨਾਲ ਕਰ ਛੱਡਿਆ ਅਤੇ ਨਵਾਜ਼ ਸ਼ਰੀਫ ਸਾਹਿਬ ਦੇ ਪੱਲੇ ਤਾਂ ਕੋਈ ਸ਼ੈ ਨਹੀਂ ਛੱਡੀ, ਮਾਨਸੇਰੇ 'ਚ ਵੀ ਅਤੇ ਲਾਹੌਰ ਵੀ। ਉਹ ਤਾਂ ਹੁਣ ਵਿਚਾਰੇ ਉਹਨਾਂ 'ਤੇ ਲੋਕੀ ਹੱਸਣ ਡਏ ਨੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਬਗੈਰ ਕਲੀ ਕੀਤਿਓਂ ਭਰਾਤ ਹੈ ਜਿਹੜੀ ਉੱਤੇ ਪਈ ਹੈ ਪਰਛੱਤੀ 'ਤੇ, ਅਤੇ ਉਹ ਹੁਣ ਤਾਂ ਆਪਣੇ ਆਪ ਤੋਂ ਵੀ ਨਫ਼ਰਤ ਕਰਦੇ ਨੇ ਵਿਚਾਰੇ, ਅਤੇ ਪੁੱਛਦੇ ਫਿਰਦੇ ਨੇ ਵੀ ਇਹ ਮੇਰੇ ਨਾਲ ਹੋਇਆ ਕੀ ਹੈ। ਉਹਨਾਂ ਨੂੰ ਇੱਕ ਹੀ ਤਾਂਘ ਸੀ ਦਿਲ ਦੇ ਵਿੱਚ ਵੀ ਕਿਸੇ ਤਰੀਕੇ ਨਾਲ ਮੈਂ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਦਵਾ ਸਕਾਂ, ਅਤੇ ਐਕਸਟੈਂਸ਼ਨ ਦਵਾ ਕੇ ਫਿਰ ਮੈਂ ਰੰਦਾ ਫੇਰਾਂ ਜਨਰਲ ਸਾਹਿਬ ਨੂੰ, ਅਤੇ ਇਹਨਾਂ ਦੀ ਮੈਂ ਐਕਸਟੈਂਸ਼ਨ ਨਹੀਂ ਹੋਣ ਦੇਣੀ। ਜਨਰਲ ਸਾਹਿਬ ਨੂੰ ਪਤਾ ਸੀ ਅਤੇ ਮੈਨੂੰ ਵੀ ਪਤਾ ਸੀ, ਅਤੇ ਮੈਂ ਤੁਹਾਨੂੰ ਪਿਛਲੇ 5 ਮਹੀਨਿਆਂ ਤੋਂ ਦੱਸਣ ਡਿਆ ਸਾਂ ਬਾਰ-ਬਾਰ ਵੀ ਕਾਜ਼ੀ ਸਾਹਿਬ ਦੀ ਫੱਟੀ ਲਿਖੀ ਜਾਣੀ। ਬਹਰਹਾਲ ਹੁਣ ਕਿਉਂਕਿ ਕਾਜ਼ੀ ਸਾਹਿਬ ਦੀ ਫੱਟੀ ਲਿਖੀ ਗਈ ਹੈ ਅਤੇ ਹੁਣ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਇਜਾਜ਼ਤ ਹੈ ਵੀ ਬਾਊ ਜੀ ਬਾਹਰ ਫਿਰੋ ਤੁਰੋ ਅਤੇ ਆਪਣਾ, ਮੇਰਾ ਮਤਲਬ, ਪੀਜ਼ੇ ਖਾਓ, ਡੋਨਰ ਖਾਓ, ਬਰਗਰ ਖਾਓ, ਜੋ ਮਰਜ਼ੀ ਖਾਓ ਬਾਹਰ, ਅਤੇ ਘੁੰਮੋ ਫਿਰੋ। ਹੁਣ ਨਵਾਜ਼ ਸ਼ਰੀਫ ਸਾਹਿਬ ਆਜ਼ਾਦ ਨੇ ਅਤੇ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਅਗਲਿਆਂ ਨੇ ਇੰਝ ਹੀ ਹੈ ਵੀ ਜਿਵੇਂ, ਮੇਰਾ ਮਤਲਬ ਹੈ ਕਿ ਮੱਝ ਦਾ ਕੱਟਾ ਜਿਹੜਾ ਉਹ ਬੰਨ ਰੱਖੀਏ, ਉਹ ਅਗਰ ਕਾਜ਼ੀ ਸਾਹਿਬ ਮੱਝ ਸਨ ਅਤੇ ਕੱਟਾ ਕਾਜ਼ੀ ਸਾਹਿਬ ਸਨ, ਅਤੇ ਅਗਲਿਆਂ ਨੇ ਕੱਟਾ ਖੁੱਲ੍ਹਣ ਨਹੀਂ ਦਿੱਤਾ। ਹੁਣ ਉਹਨਾਂ ਕੱਟਾ ਖੋਲ੍ਹ ਦਿੱਤਾ ਕਿਉਂਕਿ ਦੂਜੇ ਪਾਸੇ ਜਿਹੜਾ ਉਹ ਦੁੱਧ ਜਿਹੜਾ ਚੋਲਿਆ ਉਹਨਾਂ ਨੇ ਮੱਝ ਦਾ, ਅਤੇ ਹੁਣ ਕੱਟੇ ਨੂੰ ਭਾਵੇਂ ਖੋਲ੍ਹਣ ਅਤੇ ਕੱਟਾ ਜਿੱਧਰ ਨੂੰ ਮਰਜ਼ੀ ਫਿਰੇ, ਭਾਵੇਂ ਮੱਝ ਦੇ ਨਾਲ ਫਿਰੇ, ਖਹਿੰਦਾ ਫਿਰੇ, ਭਾਵੇਂ ਜਿੱਥੇ ਕੱਟੇ ਨੇ ਫਿਰਨਾ, ਅਤੇ ਕੱਟਾ ਉਹਨਾਂ ਨੇ ਹੁਣ ਖੋਲ੍ਹ ਛੱਡਿਆ ਅਤੇ ਨਵਾਜ਼ ਸ਼ਰੀਫ ਸਾਹਿਬ ਮੁਲਕੋਂ ਬਾਹਰ ਜਾਣਗੇ। ਖਬਰਾਂ ਹੋਰ ਵੀ ਬੜੀਆਂ ਨੇ। ਇੱਕ ਤਾਂ ਸਾਡੀ ਧੀ ਭੈਣ ਬਖਤਾਵਰ ਸਾਹਿਬਾ, ਉਹਨਾਂ ਦੇ ਘਰ ਤੀਜੇ ਬੱਚੇ ਦੀ ਪੈਦਾਇਸ਼ ਹੋਈ ਹੈ। ਹੁਣ ਤੁਸੀਂ ਆਖੋਗੇ ਵੀ ਡਾਕਟਰ ਗਿੱਲ ਤੁਸੀਂ ਇਹ ਜਨਮ ਪੱਤਰੀ ਦਾ ਕੰਮ ਸ਼ੁਰੂ ਕਰ ਲਿਆ, ਤੁਹਾਡਾ ਕੀ ਕੰਮ ਹੈ ਬੱਚਿਆਂ ਦੀ ਪੈਦਾਇਸ਼ ਦੀ ਖਬਰ ਦੇਣਾ? ਉਹ ਜਨਾਬ ਤੁਹਾਨੂੰ ਇਸ ਤੋਂ ਦਿੱਤੀ ਹੈ ਵੀ ਉਹ ਤਿੰਨੋਂ ਬੱਚੇ ਤੁਹਾਡੇ ਲੀਡਰ ਬਣਨੇ ਨੇ ਨਾ ਗਾਂ, ਅਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਗਾਂ ਤੁਹਾਡੇ 'ਤੇ ਹਕੂਮਤ ਕਰਨ ਵਾਲੇ 3 ਮਾਸ਼ਾਅੱਲਾ ਬੱਚੇ ਹੋਰ ਆਏ ਨੇ। ਅਤੇ ਅਗਲੀ ਖਬਰ ਜਿਹੜੀ ਹੈ ਜੀ, ਮਰੀਮ ਸਾਹਿਬਾ ਨੇ ਆਖਿਆ ਵੀ ਪਾਰਲੀਮੈਂਟ ਦੀ ਬਾਲਾਦਸਤੀ ਹੋਈ ਹੈ, ਖੁਦ ਮੁਖਤਾਰੀ ਹੋਈ ਹੈ, ਅਸੀਂ ਹੱਕ ਦਵਾ ਦਿੱਤਾ। ਹੁਣ ਸਿਰਫ ਉਹ ਜੱਜ ਹੋਣਗੇ ਜਿਹੜੇ ਹਕੀਕਤ ਦੀ ਗੱਲ ਕਰਨਗੇ। ਅੱਜ ਤੋਂ ਬਾਅਦ ਬਾਜੀ ਨੂੰ ਹਕੀਕਤ ਆਖਿਆ ਕਰੋ, ਕਿਉਂਕਿ ਜਿਹੜੇ ਬਾਜੀ ਵਾਲ ਦੀ ਗੱਲ ਕਰਨਗੇ ਉਹਨਾਂ ਨੂੰ ਹੀ ਬਾਜੀ ਹਕੀਕਤ ਪਸੰਦ ਜੱਜ ਮੰਨਦੀ ਹੈ। ਅਤੇ ਬਿਲਾਵਲ ਸਾਹਿਬ ਨੇ ਆਖਿਆ ਵੀ ਆਪਣੇ ਪਿਓ ਤੋਂ ਬਾਅਦ ਜਿਹਦੀ ਮੈਂ ਇੱਜ਼ਤ ਕਰਦਾ ਉਹ ਫਜ਼ਲੁਰ ਰਹਿਮਾਨ ਸਾਹਿਬ ਦੀ ਕਰਦਾ, ਕਰਨਾ ਵੀ ਚਾਹੀਦਾ ਤੁਹਾਨੂੰ। ਇੱਥੇ ਕਿਸੇ ਵੇਲੇ ਫਿਰ ਤਬਸਰਾ ਕਰਾਂਗਾ ਵੀ ਏਡੀ ਜ਼ਿਆਦਾ, ਮੇਰਾ ਮਤਲਬ, ਇੱਜ਼ਤ ਕਰਨ ਦੀ ਵਜ੍ਹਾ ਜਿਹੜੀ ਹੈ ਉਹ ਹੈ ਕੀ ਹੈ। ਬਾਲ ਖਬਰਾਂ ਹੋਰ ਵੀ ਬੜੀਆਂ ਸਾਰੀਆਂ ਸਨ ਜੀ, ਲੇਕਿਨ ਵੇਲਾ ਹੋ ਗਿਆ, ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।